ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ, ਮੀਡੀਆ ਪਰਸਨੈਲਿਟੀ ਫਰਮ ਕੈਨੇਡਾ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੰਨੇ ਵੀ ਦਰਸ਼ਕ TV 84 ਦੇਖ ਰਹੇ ਨੇ ਉਹਨਾਂ ਨੂੰ ਵੀ, ਤੁਹਾਨੂੰ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਹੜਾ ਕੁਝ ਦਿਨ ਪਹਿਲਾਂ ਮਾਲਟਨ ਤੋਂ ਟੋਰਾਂਟੋ ਦੇ ਵਿੱਚ ਮਾਲਟਨ ਤੋਂ ਟੋਰਾਂਟੋ ਤੱਕ ਜਿਹੜਾ ਨਗਰ ਕੀਰਤਨ ਨਿਕਲਿਆ ਸੀ, ਜਿਸ ਦੇ ਵਿੱਚ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਹਾਊ ਵਾਜ਼ ਇਟ। ਹਾਂਜੀ, ਇਹ ਜਿਹੜਾ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਸ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਰੈਕਸਟਰ ਗੁਰਦੁਆਰਾ ਸਾਹਿਬ ਤੱਕ 1.5 ਲੱਖ ਸਿੱਖ ਸੰਗਤਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ। ਸਵੇਰੇ ਪਹਿਲਾਂ ਦੀਵਾਨ ਸਜੇ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ, ਫਿਰ 1 ਵਜੇ ਨਗਰ ਕੀਰਤਨ ਰਵਾਨਾ ਹੁੰਦਾ, ਮਾਰਨਿੰਗ ਸਟਾਰ ਫਿੰਚ ਰਾਹੀਂ ਹੁੰਦਾ ਹੋਇਆ ਸਿੱਖ ਸਪਿਰਿਚੁਅਲ ਸੈਂਟਰ ਜਿਹੜਾ ਰੈਕਸਟਰ ਗੁਰਦੁਆਰਾ ਸਾਹਿਬ ਉੱਥੇ ਪਹੁੰਚਦਾ ਹੈ। ਅਤੇ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਅਸੀਂ ਪਿਛਲੇ ਮਹੀਨੇ, ਕਿਉਂਕਿ ਖਾਲਸਾ ਪੰਥ ਦਾ ਸਾਜਨਾ ਦਿਵਸ ਪਹਿਲੀ ਵਿਸਾਖ 14 ਜਿਹੜਾ ਅਪ੍ਰੈਲ ਨੂੰ ਦੁਨੀਆ ਭਰ ਵਿੱਚ ਜਿੱਥੇ ਜਿੱਥੇ ਵੀ ਖਾਲਸਾ ਸਿੱਖ ਕੌਮ ਸਿੱਖ ਨੇਸ਼ਨ ਵੱਸਦੀ ਹੈ ਮਨਾਇਆ ਗਿਆ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਵਿਲੱਖਣਤਾ ਹੈ। ਤੇ ਪਿਛਲੇ ਹਫ਼ਤੇ 26 ਅਪ੍ਰੈਲ ਨੂੰ ਟੋਰਾਂਟੋ ਵਿੱਚ ਨਗਰ ਕੀਰਤਨ ਸੀ, ਉੱਥੇ ਵੀ 1.25 ਲੱਖ ਦੇ ਕਰੀਬ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੱਲ ਸਭ ਤੋਂ ਵੱਡੀ ਇਹ ਹੈ ਕਿ ਜਿੱਥੇ ਅਸੀਂ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਰਹੇ ਹਾਂ, ਖਾਲਸਾ ਮੀਨ ਸਾਵਨ, ਖਾਲਸਾ ਆਜ਼ਾਦ ਹੈ, ਸੋ ਉੱਥੇ ਨਗਰ ਕੀਰਤਨ ਵਿੱਚ ਵੀ ਸਿੱਖ ਕੌਮ ਸਿੱਖ ਨੇਸ਼ਨ ਦੇ ਇਸ਼ੂ ਜਿਹੜੇ ਵਿਚਾਰੇ ਗਏ, ਬੇਸ਼ੱਕ ਉਹ ਸੈਲਫ ਡਿਟਰਮੀਨੇਸ਼ਨ ਹੈ ਜਾਂ ਸਿੱਖ ਜੈਨੋਸਾਈਡ ਦਾ ਇਸ਼ੂ ਜਾਂ ਹੋਰ ਸਾਡੇ ਇੱਥੇ ਲੋਕਲ ਮੁੱਦੇ ਨੇ, ਉਹ ਵੀ ਵਿਚਾਰੇ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਨਗਰ ਕੀਰਤਨ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੇ ਤੋਂ ਲੈ ਕੇ ਰੈਕਸਟਲ ਤੱਕ ਹੋਇਆ, ਖਾਲਿਸਤਾਨ ਦੇ ਫਲੋਟ ਵੀ ਸਨ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਲਕੀ ਦੇ ਵਿੱਚ ਜਿੱਥੇ ਅਸੀਂ ਬੜੇ ਸ਼ਰਧਾ ਪਿਆਰ ਦੇ ਨਾਲ ਸਿੱਖ ਸੰਗਤਾਂ ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ, ਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਕੂਲ ਦੇ ਬੱਚੇ, ਗੱਤਕੇ ਵਾਲੇ, ਤੇ ਨਾਲ ਜਿੱਥੇ ਖਾਲਿਸਤਾਨ ਦੇ ਫਲੋਟ ਤੇ ਖਾਲਸੇ ਪੰਥ ਦੇ ਗੂੰਜ ਦੇ ਜਕਾਰੇ, ਨਾਰੇ ਖਾਲਿਸਤਾਨ ਦੇ, ਇਸ ਕੌਮ ਨੂੰ ਖਾਲਸਾਈ ਆਨ ਸ਼ਾਨ ਦਾ ਸੁਨੇਹਾ ਦੇ ਰਹੇ ਸਨ। ਕਿਉਂਕਿ ਇਹਨਾਂ ਨਗਰ ਕੀਰਤਨ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਪਹੁੰਚਦੀਆਂ ਨੇ, ਤੇ ਇਸ ਨਗਰ ਕੀਰਤਨ ਦੀ ਜਿਹੜੀ ਸਭ ਤੋਂ ਵੱਡੀ ਵਿਲੱਖਣਤਾ ਇਹ ਵੀ ਹੈ ਕਿ ਅੰਟਾਰੀਓ ਗੁਰਦੁਆਰਾ ਕਮੇਟੀ ਨੇ ਸਿੱਖਾਂ ਦੇ ਇਸ਼ੂ ਆਪਣੀ ਪ੍ਰੈਸ ਰਿਲੀਜ਼ ਵਿੱਚ ਵੀ ਉਠਾਏ। ਸਿੱਖ ਰੈਫਰੈਂਡਮ ਦੀ ਗੱਲ ਵੀ ਹੋਈ, ਗੁਰਪਤਵੰਤ ਸਿੰਘ ਪੰਨੂ ਸਿਕਸ ਜਸਟਿਸ ਤੋਂ ਉਹਨਾਂ ਸਮੇਤ ਸਾਰੇ ਇੱਥੇ ਸੱਜਣ ਪਹੁੰਚੇ ਹੋਏ ਸਨ, ਅਤੇ ਨਾਰਿਆਂ ਦੀ ਜਕਾਰਿਆਂ ਦੀ ਗੂੰਜ ਵਿੱਚ ਸਿੱਖ ਰੈਫਰੈਂਡਮ ਦਾ ਆਗਾਜ਼ ਹੋਇਆ, ਨਾਲ ਖਾਲਿਸਤਾਨ ਦੇ ਨਾਅਰੇ ਵੀ ਲੱਗੇ ਹਨ ਜੀ। ਇਹ ਆਪਣੇ ਵਿੱਚ ਸਿੱਖਾਂ ਦੇ ਅੰਦਰੋਂ ਗੁਲਾਮੀ ਜਿਹੜੀ ਹੈ ਹੁਣ ਦਿਨ ਬ ਦਿਨ ਦੂਰ ਹੁੰਦੀ ਜਾ ਰਹੀ ਹੈ, ਤੇ ਆਪਾਂ ਇਸ ਨੂੰ ਉਸ ਪੱਖ ਤੋਂ ਦੇਖਦੇ ਹਾਂ। ਤੇ ਇਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਵੀ ਇਸ ਨਗਰ ਕੀਰਤਨ ਵਿੱਚ ਪੰਜਾਬ ਤੋਂ ਪਹੁੰਚੇ ਹੋਏ ਸਨ, ਜਿਹੜੇ ਕਿ ਉੱਘੇ ਸਿੱਖ ਸਕਾਲਰ ਨੇ, ਵਿਦਵਾਨ ਨੇ। ਉਹਨਾਂ ਨੇ ਵੀ ਸਿੱਖ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਕੁੱਲ ਮਿਲਾ ਕੇ ਜੇ ਆਪਾਂ ਦੇਖਦੇ ਹਾਂ ਕਿ ਪ੍ਰਬੰਧਕ ਵੀ ਤੇ ਸੰਗਤ ਵੀ ਨਗਰ ਕੀਰਤਨਾਂ ਵਿੱਚ ਸ਼ਮੂਲੀਅਤ ਕਰਕੇ ਆਪਣੀ ਕੌਮ ਦਾ ਮਾਣ ਵਧਾਉਂਦੇ ਨੇ, ਆਪਣੀ ਕੌਮ ਦੀ ਸ਼ਾਨ ਵਧਾਉਂਦੇ ਨੇ। ਤੇ ਇੱਕ ਮੈਂ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਟੋਰਾਂਟੋ ਦਾ ਜਿਹੜਾ ਮਹਾਰਾਜ ਬੈਂਕਟ ਹਾਲ ਹੈ 1917 ਐਲਬਿਨ ਰੋਡ 1917 ਐਲਬਿਨ ਰੋਡ ਟੋਰਾਂਟੋ ਤੇ ਫਰਾਈਡੇ ਵਾਲੇ ਦਿਨ ਸ਼ੁੱਕਰਵਾਰ ਨੂੰ 6 ਤੋਂ 8 ਵਜੇ ਤੱਕ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਪ੍ਰੋਗਰਾਮ ਵੀ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ। ਸੋ ਇੱਕ ਗੱਲ, ਜਿੱਥੇ ਨਗਰ ਕੀਰਤਨ ਵਿੱਚ ਆਮ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਸੇਵਾਦਾਰ ਹੁੰਦੇ ਨੇ, ਲੰਗਰ ਛਕਦੇ ਛਕਾਉਂਦੇ ਨੇ, ਇਹ ਵੀ ਕਹਿ ਲਓ ਇੱਕ ਰਵਾਇਤੀ ਗੱਲਾਂ ਨੇ। ਮੌਸਮ ਨੇ ਪੂਰਾ ਸਾਥ ਦਿੱਤਾ ਕਿਉਂਕਿ ਟੋਰਾਂਟੋ 'ਚ ਠੰਡ ਪਹਿਲਾਂ ਕਾਫੀ ਸੀ। ਸੋ ਇਸ ਕਰਕੇ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਬੱਚੇ, ਛੋਟੇ ਛੋਟੇ, ਬੀਬੀਆਂ, ਬਜ਼ੁਰਗ, ਜਾਣੀ ਹਰ ਵਰਗ ਦੇ ਲੋਕ ਉੱਥੇ ਜਦੋਂ ਮੌਜੂਦ ਹੁੰਦੇ ਨੇ, ਸਾਡੀ ਏਕਤਾ, ਸਾਡਾ ਇਤਫਾਕ, ਸਾਡੀ ਕੌਮ ਦੀ ਸਟਰੈਂਥ ਜਿਹੜੀ ਆ ਦੁਨੀਆ ਭਰ ਨੂੰ ਲੋਕਾਂ ਨੂੰ ਨਜ਼ਰ ਆਉਂਦੀ ਹੈ। ਇਹ ਆਪਣੇ ਵਿੱਚ ਚੰਗੀ ਗੱਲ ਸੀ। ਦੂਜੀ ਜਿੱਥੇ ਇੱਕ ਥੋੜ੍ਹੀ ਜਿਹੀ ਘਾਟ ਇਹ ਸੀ ਕਿ ਜਿਹੜਾ ਆਪਣਾ TV 84 ਦੀ ਟੀਮ ਨਹੀਂ ਸੀ ਇੱਥੇ। ਤੇ ਇਹ ਵੀ ਚੰਗੀ ਗੱਲ ਹੁੰਦੀ ਕਿ ਤੁਸੀਂ ਵੀ ਇਹਦੇ ਚੋਂ ਇੱਥੇ ਜਿੱਦਾਂ ਹੋਰ ਲਾਈਵ ਬ੍ਰੌਡਕਾਸਟ ਕਰਦੇ ਸੀ ਉਹ ਵੀ ਕੀਤਾ ਜਾਂਦਾ ਜਾਂ ਕਵਰੇਜ ਕੀਤੀ ਜਾਂਦੀ। ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਬੈਲ ਉੱਤੇ TV 84 ਆ ਰਿਹਾ, ਰੋਜਰ ਤੇ ਵੀ ਇਸ ਨੂੰ ਹੋਰ ਐਕਸਪੈਂਡ ਕਰੋ। ਹਾਂਜੀ, ਬਿਲਕੁਲ ਬਿਲਕੁਲ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀਰ ਜੀ ਜ਼ਿਆਦਾ ਤੋਂ ਜ਼ਿਆਦਾ ਐਕਸਪੈਂਡ ਕਰਨ ਦੀ। ਸੋ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ ਵੀਰ ਜੀ। ਤੇ ਜਿਸ ਤਰ੍ਹਾਂ ਹੁਣ ਅਸੀਂ ਸੈਕੰਡ ਕੁਐਸਚਨ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਅਲਬਰਟਾ ਦੀਆਂ ਚੋਣਾਂ ਹੋਈਆਂ ਐਂਡ ਸਟੇਟ ਦੀਆਂ, ਇਹਨਾਂ ਚੋਣਾਂ ਨਤੀਜਿਆਂ ਬਾਰੇ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਜਿਹੜੀ
ਅਲਬਰਟਾ ਹੈ BC ਦੇ ਨਾਲ ਲੱਗਦਾ ਸੂਬਾ ਹੈ ਅਤੇ ਆਇਲ ਰਿਚ ਸੂਬਾ ਹੈ। ਇਹਦੇ ਵਿੱਚ ਪਿਛਲੇ 44 ਸਾਲ ਤੋਂ PC ਪਾਰਟੀ ਰਾਜ ਕਰ ਰਹੀ ਸੀ। ਜਿਮ ਪ੍ਰੈਂਟਿਸ ਜਿਹੜੇ ਕਿ ਕਿਸੇ ਸਮੇਂ ਕੁਝ ਥੋੜਾ ਸਾਲ ਪਹਿਲਾਂ ਹੀ ਸਾਲ ਖੰਡ ਪਹਿਲਾਂ ਹੀ ਕੈਬਨਿਟ ਮੰਤਰੀ ਦੇ ਅਹੁਦੇ ਤੇ ਰਹੇ ਨੇ। ਕੈਬਨਿਟ ਮੰਤਰੀ ਦਾ ਅਹੁਦਾ ਛੱਡ ਕੇ ਫਿਰ ਉਹਨਾਂ ਨੇ ਲੀਡਰਸ਼ਿਪ ਦੀ ਜਿਹੜੀ PC ਪਾਰਟੀ ਦੀ ਲੀਡਰਸ਼ਿਪ ਜਿੱਤੀ ਤਾਂ ਫਿਰ ਉਹ ਪ੍ਰੀਮੀਅਰ ਬਣੇ। ਅਜੇ 1 ਸਾਲ ਰਹਿੰਦਾ ਸੀ ਇਲੈਕਸ਼ਨ ਕਾਲ ਕਰਨ ਤੋਂ। ਉਹਨਾਂ ਨੇ ਪਹਿਲਾਂ ਹੀ ਆਪਣਾ ਬਜਟ ਪੇਸ਼ ਕੀਤਾ। ਬਜਟ ਤੋਂ ਵੀ ਲੋਕੀ ਨਾ ਖੁਸ਼ ਸੀਗੇ ਅਲਬਰਟਾ ਦੇ ਵਿੱਚ, ਕਿਉਂਕਿ ਆਇਲ ਦੀ ਕੀਮਤ ਪ੍ਰਾਈਸ ਘਟਣ ਕਰਕੇ ਇਕੋਨਮੀ ਦਾ ਵੈਸੇ ਕਾਫੀ ਮਾੜਾ ਹਾਲ ਸੀ। ਇਸ ਕਰਕੇ ਉਹਨੇ ਇੱਕ ਸਾਲ ਪਹਿਲਾਂ ਹੀ ਇਲੈਕਸ਼ਨ ਕਾਲ ਕਰਤੀ। NDP ਜਿਸ ਨੂੰ ਜਿੱਤਣ ਦੀ ਇੰਨੀ ਆਸ ਨਹੀਂ ਸੀ, 28-30 ਦਿਨ ਪਹਿਲਾਂ ਜਿਹੜੇ ਸਾਇਲੈਂਟ ਵੋਟਰ ਸਨ ਜਾਂ ਸਪੋਰਟਰ ਸਨ, ਉਹਨਾਂ ਨੇ ਵੀ ਆ ਕੇ ਇਸ ਤਰੀਕੇ ਦੀ ਇੱਕ ਔਰੰਜ ਵੇਵ, ਕਿਉਂਕਿ ਉਹਨਾਂ ਦਾ ਜਿਹੜਾ ਕਲਰ ਹੈ ਔਰੰਜ ਹੈ, ਹਾਂਜੀ, ਔਰੰਜ ਵੇਵ ਦੇ ਨਾਲ 87 ਸੀਟਾਂ ਵਿੱਚੋਂ 53 ਸੀਟਾਂ ਲੈ ਕੇ ਗਏ ਨੇ। ਬਹੁਮਤ ਹਾਸਲ ਕਰਨ ਲਈ 44 ਸੀਟਾਂ ਹੀ ਚਾਹੀਦੀਆਂ ਨੇ। ਰੌਚਲ ਨੋਟਲੇ ਜਿਹੜੇ ਕਿ NDP ਦੇ ਨੇਤਾ ਨੇ ਅਤੇ ਉਹਨਾਂ ਦੇ ਪਹਿਲਾਂ ਫਾਦਰ ਵੀ 1984 ਵਿੱਚ ਉਹਨਾਂ ਦਾ ਮੌਤ ਹੋ ਗਈ ਸੀ ਹਵਾਈ ਜਹਾਜ਼ ਹਾਦਸੇ ਵਿੱਚ। NDP ਦੇ ਨੇਤਾ ਸਨ। ਸੋ ਇਹ ਇੱਕ ਬਹੁਤ ਵੱਡੀ ਜਿੱਤ ਹੈ। ਇਸ ਵੱਡੀ ਜਿੱਤ ਲਈ ਤਾਂ ਇਹ ਕਿਹਾ ਜਾ ਸਕਦਾ ਕਿ ਕਿਸੇ ਨੂੰ ਚੇਤਾ ਵੀ ਨਹੀਂ ਸੀ, ਤੇ ਜਿਹੜੀ ਪਾਰਟੀ ਰਾਜ ਕਰ ਰਹੀ ਸੀ ਉਹਨਾਂ ਕੋਲ ਸਿਰਫ 11 ਸੀਟਾਂ ਰਹਿ ਗਈਆਂ। ਜਿਮ ਪ੍ਰੈਂਟਿਸ ਜਿਹੜੇ ਕਿ ਇਸ ਪਾਰਟੀ ਦੇ ਪ੍ਰੀਮੀਅਰ ਦੇ ਤੌਰ ਤੇ ਵੀ ਰਹੇ ਅਤੇ ਹੁਣ ਉਹਨਾਂ ਨੇ ਆਪਣੀ ਸੀਟ ਜਿੱਤ ਲਈ, ਪਰ ਉਹਨਾਂ ਨੇ ਪਾਰਟੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਮੈਂ ਹੁਣ MLA ਵੀ ਨਹੀਂ ਰਹਿਣਾ। ਅਲਬਰਟਾ ਦੇ ਪ੍ਰੀਮੀਅਰ ਨੂੰ ਅਸੀਂ ਵੀ ਆਪਣੇ ਵੱਲੋਂ ਵਧਾਈ ਦਿੰਦੇ ਹਾਂ, ਕਿਉਂਕਿ NDP ਦੀ ਜਿੱਤ ਹੋਈ ਹੈ। ਇਸ NDP ਦੀ ਜਿੱਤ ਦੇ ਨਾਲ ਇੱਕ ਗੱਲ ਹੁਣ ਸਾਹਮਣੇ ਹੋਰ ਆਉਣ ਲੱਗ ਪਈ, ਜਿਸ ਤਰ੍ਹਾਂ ਫੈਡਰਲ ਚੋਣਾਂ ਜਿਹੜੀਆਂ ਅਕਤੂਬਰ ਵਿੱਚ ਆਉਣੀਆਂ। ਬਹੁਤ ਸਾਰੇ ਜਿਹੜੇ MLA ਜਿੱਤੇ ਨੇ ਆਪਣੇ NDP ਦੇ, ਇਹਨਾਂ ਨੇ ਤਾਂ ਤਿਆਰੀ ਕੀਤੀ ਹੋਈ ਸੀ ਅਕਤੂਬਰ ਵਿੱਚ NDP ਪਾਰਟੀ ਵੱਲੋਂ ਫੈਡਰਲ ਚੋਣਾਂ ਲੜਨ ਦੀ, ਕਿਉਂਕਿ ਇੱਕਦਮ ਚੋਣਾਂ ਆ ਗਈਆਂ 28-30 ਦਿਨਾਂ ਦੇ ਵਿੱਚ। ਇਹਨਾਂ ਨੇ ਆਪਣੇ ਨਾਂ ਇੱਧਰ ਦਿੱਤਾ ਜੀ। ਸੋ ਇਹ ਵੀ ਲੱਕੀ ਨੇ। ਇੱਕ ਚੇਂਜਸ ਆਈ ਜਿਹੜੀ 44 ਸਾਲਾਂ ਤੋਂ ਬਾਅਦ, ਇਹ ਆਪਣੇ ਵਿੱਚ ਬਹੁਤ ਵੱਡੀ ਚੇਂਜ ਹੈ। ਇਸ ਦੇ ਨਾਲ ਫੈਡਰਲ ਲੈਵਲ ਤੇ ਵੀ ਚੇਂਜਸ ਆ ਸਕਦੀਆਂ ਨੇ, ਕਿਉਂਕਿ ਪਿਛਲੇ ਵਾਰੀ 2011 ਚ ਜਿਹੜੀ NDP ਆ ਇਹਨੂੰ ਬਹੁਤ ਸਾਰੀਆਂ ਸੀਟਾਂ ਕਿਊਬਿਕ ਵਿੱਚ ਮਿਲੀਆਂ। ਲਿਬਰਲ ਪਾਰਟੀ ਜਿਹੜੀ ਕਿ ਕਿਸ ਸਮੇਂ ਜਿਨ੍ਹਾਂ ਨੇ 1993 ਤੋਂ ਲੈ ਕੇ 2006 ਤੱਕ ਰਾਜ ਕੀਤਾ, ਹਾਂਜੀ, ਅਤੇ ਫਿਰ ਉਹ ਪਾਰਟੀ ਤੀਜੇ ਨੰਬਰ ਤੇ ਰਹਿ ਗਈ ਤੇ 2011 ਦੇ ਵਿੱਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬਹੁਮਤ ਦੇ ਨਾਲ ਆਟਵਾ ਵਿੱਚ ਸਰਕਾਰ ਬਣਾਈ। ਅਲਬਰਟਾ ਜਿਹੜਾ ਕਿ PC ਪਾਰਟੀ ਦਾ ਤੇ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਦਾ ਆਪਣਾ ਸੂਬਾ ਹੈ, ਉਸ ਸੂਬੇ ਵਿੱਚ ਇਸ ਤਰ੍ਹਾਂ NDP ਦਾ ਆ ਜਾਣਾ ਤੇ ਜਿਹੜੀ ਫੈਡਰਲ ਇਲੈਕਸ਼ਨ ਵਿੱਚ ਕਾਫੀ ਵੱਡੀ ਤਬਦੀਲੀ ਜਾਂ ਹਲਚਲ ਹੋਣ ਦੀ ਜਿਹੜੀਆਂ ਕਿਆਸ ਰਹੀਆਂ ਬਿਲਕੁਲ ਹੁਣ ਪੂਰੀਆਂ ਹੋ ਸਕਦੀਆਂ ਨੇ। ਇਹ ਵੀ ਨਹੀਂ ਪਤਾ ਵੀ NDP ਦੀ ਸਰਕਾਰ ਬਣੇਗੀ, ਲਿਬਰਲ ਦੀ ਬਣੇਗੀ ਜਾਂ ਫਿਰ ਕੰਜ਼ਰਵੇਟਿਵ ਦੀ ਬਣੇਗੀ। ਕਾਫੀ ਜਿਹੜੇ ਕੁਝ ਚੇਂਜ ਆਉਣ ਦੀਆਂ ਕਾਫੀ ਸੰਭਾਵਨਾਵਾਂ ਹਨ। ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਕਈ ਵਾਰੀ ਲੋਕੀ ਸੋਚਦੇ ਨੇ, ਵਿਚਾਰਦੇ ਨੇ, ਦੇਖੋ ਜੀ ਆਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਪਰ ਹੋ ਸਭ ਕੁਝ ਸਕਦਾ। ਜੇ ਆਪਾਂ PC ਪਾਰਟੀ ਦੀ ਇੱਥੇ ਦੇਖੀਏ ਹਾਲਾਤ, 1993 ਦੇ ਵਿੱਚ 2 ਮੈਂਬਰ ਪਾਰਲੀਮੈਂਟ ਸਨ। ਅੱਜ PC ਪਾਰਟੀ ਕੈਨੇਡਾ 'ਚ ਰਾਜ ਕਰਦੀ ਆ। ਅਲਬਰਟਾ ਦੇ ਵਿੱਚ 44 ਸਾਲਾਂ ਦੇ ਬਾਅਦ ਜਿਹੜਾ ਉੱਥੇ ਰਹਿਣ ਤੋਂ ਬਾਅਦ PC ਪਾਰਟੀ ਦਾ ਸਫਾਇਆ ਹੋ ਗਿਆ, NDP ਆ ਗਈ। ਕਿਊਬਿਕ ਵਿੱਚ ਕਿਸ ਤਰ੍ਹਾਂ ਹੋਇਆ? ਕਿਊਬਿਕ ਵਿੱਚ ਕਿਸੇ ਵੇਲੇ ਰੈਫਰੈਂਡਮ ਸੀ। ਬਲੌਕ ਜਿਹੜੀ ਕਿ ਕਿਊਬਿਕ ਵਾਲਿਆਂ ਦੀ ਪਾਰਟੀ ਸੀ, ਇੱਕ ਸਮੇਂ ਅਫੀਸ਼ੀਅਲ ਆਪੋਜੀਸ਼ਨ ਸੀ। ਹਾਂਜੀ, ਤੁਸੀਂ ਦਿੱਲੀ ਦੀ ਗੱਲ ਕਰ ਲਓ, ਆਮ ਆਦਮੀ ਪਾਰਟੀ ਦਾ ਆ ਜਾਣਾ ਜਾਂ BJP ਦਾ ਇੱਕਦਮ ਆ ਜਾਣਾ। ਸੋ ਚੇਂਜਸ ਕੁਝ ਵੀ ਹੋ ਸਕਦੀਆਂ ਨੇ। ਸਾਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਖਾਲਸਾ ਰਾਜ ਦੀ, ਖਾਲਿਸਤਾਨ ਦੀ ਜਾਂ ਕੌਮ ਦੇ ਕੌਮੀ ਮੁੱਦਿਆਂ ਦੀ, ਸਾਨੂੰ ਇਹਨਾਂ ਨੂੰ ਵੀ ਇਸ ਤਰੀਕੇ ਨਾਲ ਲੈਣ ਦੀ ਲੋੜ ਹੈ, ਕਿਉਂਕਿ ਜਦੋਂ ਅਸੀਂ ਸੋਚਦੇ ਹਾਂ, ਵਿਚਾਰਦੇ ਹਾਂ, ਹੋ ਕੁਝ ਨਹੀਂ ਸਕਦਾ। ਹੁਣ ਰੈਫਰੈਂਡਮ ਦੀ ਗੱਲ ਆਉਂਦੀ ਆ, ਯੂਨਾਈਟਿਡ ਸਟੇਟ ਦੇ ਇੱਕ ਡਿਪਾਰਟਮੈਂਟ ਨੇ ਵੀ ਜਿਹੜਾ ਇੰਡੀਆ ਬਾਰੇ ਜਿਸ ਤਰੀਕੇ ਨਾਲ ਖੁਲਾਸਾ ਕੀਤਾ ਹੈ, ਹਿਊਮਨ ਰਾਈਟਸ ਦੇ ਇਸ਼ੂ ਤੇ, ਘੱਟ ਗਿਣਤੀ ਦੇ ਇਸ਼ੂ ਤੇ, ਜਾਂ ਫਿਰ ਆਪਣੇ ਇੰਗਲੈਂਡ ਦੇ ਵਿੱਚ, ਹਾਂਜੀ, ਜਿਹੜੀਆਂ ਕੱਲ ਨੂੰ ਵੋਟਾਂ ਪੈ ਰਹੀਆਂ ਨੇ, ਉੱਥੇ ਦੀ ਸਿੱਖ ਫੈਡਰੇਸ਼ਨ ਨੇ ਇੱਕ ਏਜੰਡਾ ਸਾਹਮਣੇ ਲੈ ਕੇ ਆਂਦਾ, ਕਿਉਂਕਿ ਸਾਨੂੰ ਇਹ ਇਸ਼ੂ ਆਪਣੇ ਮੈਂਬਰ ਪਾਰਲੀਮੈਂਟ ਦੇ ਨਾਲ, ਆਪਣੇ ਲੋਕਲ ਪੋਲੀਟੀਸ਼ੀਅਨ ਦੇ ਨਾਲ, ਬੇਸ਼ੱਕ ਉਹ ਸਿਟੀ ਕਾਉਂਸਲਰ ਨੇ
ਬੇਸ਼ੱਕ ਉਹ MPP MLA ਨੇ ਜਾਂ ਫੈਡਰਲ ਲੈਵਲ ਦੇ ਨੇ, ਸੂਬੇ ਦੇ ਲੈਵਲ ਦੇ ਨੇ, ਉਹਨਾਂ ਦੇ ਨਾਲ ਚੰਗੇ ਢੰਗ ਦੇ ਨਾਲ ਮੇਰੇ ਖਿਆਲ 'ਚ ਵਿਚਾਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੀ ਇੱਥੇ ਰਹਿੰਦਿਆਂ ਦੀ ਗੱਲਬਾਤ ਹੋ ਸਕੇ ਅਤੇ ਜਿਹੜੇ ਸਾਡੇ ਪੰਜਾਬ ਦੇ ਜਾਂ ਸਾਡੇ ਸਿੱਖਾਂ ਦੇ ਇਸ਼ੂ ਨੇ ਉਹ ਵੀ ਉਭਾਰੇ ਜਾ ਸਕਣ। ਹੁਣ ਮੇਰੇ ਖਿਆਲ ਸਾਡੀ ਕਮਿਊਨਿਟੀ ਭਾਈਚਾਰੇ ਵਿੱਚ ਇਸ ਪੱਖੋਂ ਕਾਫੀ ਜਾਗਰਤੀ ਆ ਰਹੀ ਹੈ, ਨਗਰ ਕੀਰਤਨ ਦੇ ਰਾਹੀਂ ਵੀ, ਮੀਡੀਆ ਦੇ ਰਾਹੀਂ ਵੀ, ਔਰ ਮੀਡੀਆ ਨੂੰ ਵੀ ਹੋਰ ਸਟਰੋਂਗ ਹੋਣ ਦੀ ਲੋੜ ਹੈ ਤੇ ਸਾਡੀਆਂ ਸੰਸਥਾਵਾਂ ਨੂੰ ਤੇ ਸਾਡੀਆਂ ਜਿਹੜੀਆਂ ਲੀਡਰਸ਼ਿਪ ਨੇ ਵੀ ਹੋਰ ਮੇਰੇ ਖਿਆਲ 'ਚ ਕਲੀਅਰ ਏਜੰਡਾ ਅੱਗੇ ਰੱਖ ਕੇ ਤੁਰਨ ਦੀ ਲੋੜ ਹੈ। ਜੀ ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿਸ ਤਰ੍ਹਾਂ 44 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ ਹੈ ਐਂਡ ਬਾਹਰ ਦੇ ਦੇਸ਼ਾਂ ਦੇ ਵਿੱਚ ਤਾਂ ਜਿਸ ਤਰ੍ਹਾਂ ਸਿੱਖ ਕੌਮ ਹਮੇਸ਼ਾ ਹੀ ਅਵੇਅਰ ਰਹਿੰਦੀ ਹੈ, ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੁਣ ਅਵੇਅਰਨੈਸ ਸ਼ੁਰੂ ਹੋਈ ਹੈ, ਇੱਕ ਲੋਕ ਲਹਿਰ ਸ਼ੁਰੂ ਹੋਈ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ ਬਾਦਲ ਦੀ ਓਵਰ ਬੱਸ ਨੇ ਕਿਸ ਤਰ੍ਹਾਂ ਇੱਕ ਬੱਚੀ ਜਿਹੜੀ ਨਾਬਾਲਗ ਬੱਚੀ ਸੀ ਉਹਨਾਂ ਕਿਸ ਤਰ੍ਹਾਂ ਉਹਨਾਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਬੱਚੀ ਨੂੰ ਬਾਹਰ ਸੁੱਟ ਦਿੱਤਾ, ਬੱਚੀ ਦੇ ਭਰਾ ਮਾਂ ਨੂੰ ਸਾਰਿਆਂ ਤਿੰਨਾਂ ਨੂੰ ਬਾਹਰ ਸੁੱਟ ਦਿੱਤਾ, ਬੱਚੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਕਾਫੀ ਲੋਕਾਂ ਦੇ ਵਿੱਚ ਇਸ ਸੰਬੰਧੀ ਕਾਫੀ ਰੋਹ ਵੀ ਹੈ, ਲੋਕ people are feeling the pain of what the family is going through overall। ਕਾਫੀ ਵੱਡੀ ਲੋਕ ਲਹਿਰ ਪੰਜਾਬ ਦੇ ਵਿੱਚ ਵੀ ਖੁੱਲ ਗਈ ਹੈ, ਲੋਕਾਂ ਦੇ ਵਿੱਚ ਵੀ ਤਬਦੀਲੀ ਆ ਰਹੀ ਹੈ। ਹੋਪਫੁਲੀ in few years and ਜਲਦ ਤੋਂ ਜਲਦ ਲੋਕ ਇਸ ਬਾਰੇ ਅਵੇਅਰ ਹੋਣ। ਪਰ ਓਵਰਆਲ ਜਿਹੜੀ ਵੀ ਜੇ ਘਟਨਾ ਵਾਪਰੀ ਹੈ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਵੀ ਇਹ ਘਟਨਾ ਵਾਪਰੀ ਆਪਣੇ ਆਪ ਵਿੱਚ ਬਹੁਤ ਮੰਦਭਾਗੀ ਹੈ। 13 ਸਾਲਾਂ ਦੀ ਛੋਟੀ ਬੱਚੀ ਦੀ ਜਿਹੜੀ ਮੌਤ ਹੋਈ ਹੈ, ਵਾਹਿਗੁਰੂ ਕੀ ਅਰਦਾਸ ਹੈ ਕਿਸੇ ਵੀ ਮਾਂ ਬਾਪ ਦੀ ਜਾਂ ਕਿਸੇ ਵੀ ਬੇਟੇ ਦੀ ਕਿਤੇ ਵੀ ਇਹੋ ਜਿਹੀ ਮੌਤ ਨਾ ਹੋਵੇ। ਕਿਉਂਕਿ ਦੇਖੋ ਜਿਹੜੀ ਔਰਬਿਟ ਬੱਸ ਹੈ ਜਾਂ ਹੋਰ ਬੱਸਾਂ ਨੇ, ਪ੍ਰਾਈਵੇਟ ਕੰਪਨੀਆਂ ਨੇ, ਬਾਦਲ ਦੀਆਂ ਬੱਸਾਂ ਨੇ, ਬਾਦਲ ਦੀਆਂ ਬੱਸਾਂ ਵਿੱਚ ਲੋਕੀ ਕਈ ਵਾਰ ਇਸ ਕਰਕੇ ਬਹਿੰਦੇ ਹੋਣਗੇ, ਦੇਖੋ ਜੀ ਬਾਦਲ ਸਾਹਿਬ ਦੀਆਂ ਬੱਸਾਂ ਗੁੰਡਾਗਰਦੀ ਘੱਟ ਹੋਊਗੀ, ਪਰ ਉਹਦੇ ਵਿੱਚ ਤਾਂ ਪਹਿਲਾਂ ਹੀ ਗੁੰਡੇ ਸਵਾਰ ਹੁੰਦੇ ਨੇ, ਇਹ ਵੀ ਅਫਸੋਸ ਵਾਲੀ ਗੱਲ ਹੈ। ਦੂਜੀ ਗੱਲ ਇਹ ਹੈਗੀ ਜਿਵੇਂ ਆਪਾਂ ਅਲਬਰਟਾ ਦੀ ਇਲੈਕਸ਼ਨ ਦਾ ਜ਼ਿਕਰ ਕੀਤਾ, ਅਲਬਰਟਾ ਦੀ ਇਲੈਕਸ਼ਨ ਦੇ ਵਿੱਚ PC ਪਾਰਟੀ ਦੇ ਲੀਡਰ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਪਛਾਣਦੇ ਹੋਏ PC ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਂਜੀ, ਪਰ ਇਹ ਲੀਡਰ ਤਾਂ ਕਦੀ ਵੀ ਜਾਂ ਪ੍ਰਕਾਸ਼ ਬਾਦਲ ਹੋਏ ਜਾਂ ਕੋਈ ਹੋਰ ਹੋਏ, ਜਿਸ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇਹੋ ਜਿਹੀ ਹੋਵੇ, ਜਿਸ ਸੂਬੇ ਦਾ ਜਿਹੜਾ ਪੁਲਿਸ ਦਾ ਮੁਖੀ ਇਹੋ ਜਿਹਾ ਬੰਦਾ ਲਗਾਇਆ ਹੋਵੇ ਕਿ ਜਿਹਨੇ ਕਾਫੀ ਕਤਲ ਕੀਤੇ ਨੇ, ਜਿਨ੍ਹਾਂ ਦੇ ਕਤਲ ਕਰਨ ਦੇ ਇਸ਼ੂ ਸਾਹਮਣੇ ਆਉਂਦੇ ਨੇ, ਅਜੇ ਵੀ ਉਹਦੇ ਕੋਰਟ ਵਿੱਚ ਕੇਸ ਚੱਲਦੇ ਨੇ, ਜਿਸ ਸੂਬੇ ਦੇ ਵਿੱਚ ਜਿੱਥੇ ਅਸੀਂ ਕਿਤੇ ਕਿਸੇ ਸਮੇਂ ਲੋਕਾਂ ਦੀਆਂ ਧੀਆਂ ਭੈਣਾਂ ਬਚਾਉਣ ਦੀ ਗੱਲ ਕਰਦੇ ਸਨ, ਸਾਡੀਆਂ ਆਪਣੀਆਂ ਧੀਆਂ ਭੈਣਾਂ ਉਸ ਸੂਬੇ ਦੇ ਵਿੱਚ ਸੁਰੱਖਿਅਤ ਨਹੀਂ ਹਨ। ਇਹੀ ਗੱਲ ਹੈ ਕਿ ਉਸ ਸੂਬੇ ਦੇ ਵਿੱਚ ਜਿੱਥੇ ਹਰ ਢੰਗ ਦੇ ਨਾਲ, ਤਰੀਕੇ ਦੇ ਨਾਲ, ਜੇ ਇਹ ਵੀ ਦੇਖਣ ਵਿੱਚ ਆਇਆ ਕਿ ਜਦੋਂ ਹੁਣ ਇਹ ਘਟਨਾ ਵਾਪਰੀ ਤਾਂ ਜਿਹੜੀਆਂ ਸਰਕਾਰੀ ਬੱਸਾਂ ਵਿੱਚ ਲੋਕੀ ਵੱਧ ਚੜ੍ਹਦੇ ਸਨ। ਜੀ ਇੱਕ ਹੋਰ ਗੱਲ ਹੈ, ਜਦੋਂ ਅਸੀਂ ਉੱਥੇ ਦੇ ਲੋਕ ਵੀ ਮਹਿਸੂਸ ਕਰਦੇ ਨੇ ਪਰ ਉਹ ਕਈ ਵਾਰੀ ਬੋਲ ਨਹੀਂ ਸਕਦੇ, ਪਰ ਜਦੋਂ ਆਪਾਂ ਬਾਹਰ ਸੁਣਦੇ ਹਾਂ, ਦੇਖਦੇ ਹਾਂ, ਵਿਚਾਰਦੇ ਹਾਂ, ਮੇਰੇ ਖਿਆਲ 'ਚ ਸਾਡੇ ਤੇ ਇਹਨਾਂ ਗੱਲਾਂ ਦਾ ਲੋਕਾਂ ਤੇ ਵੱਧ ਪ੍ਰਭਾਵ ਪੈਂਦਾ। ਇੱਕ ਤਾਂ ਜਾਣਕਾਰੀ ਕਾਫੀ ਉੱਥੋਂ ਆਉਂਦੀ ਆ, ਦੂਜਾ ਜਦੋਂ ਅਸੀਂ ਇੱਥੇ ਸਿਸਟਮ ਦੇਖਦੇ ਹਾਂ ਕਿ ਕਿਸੇ ਨਾਲ ਘਟਨਾ ਵਾਪਰੀ ਹੋਵੇ ਅਤੇ ਉਸ ਨੂੰ ਫਿਰ ਪੁਲਿਸ ਵਾਲਿਆਂ ਨੂੰ ਕਹਿਣਾ ਨਹੀਂ ਪੈਂਦਾ, ਉਸ ਨੂੰ ਕਿਸੇ ਮੈਂਬਰ ਪਾਰਲੀਮੈਂਟ ਨੂੰ ਕਹਿਣਾ ਨਹੀਂ ਪੈਂਦਾ, ਉਸ ਨੂੰ ਕਿਸੇ ਐਂਬੂਲੈਂਸ ਹਸਪੀਟਲ ਦੇ ਡਾਕਟਰ ਨੂੰ ਕਹਿਣਾ ਨਹੀਂ ਪੈਂਦਾ ਕਿ ਮੇਰੀ ਬੱਚੀ ਦਾ ਇਲਾਜ ਕਰ ਦੇ, ਉਸ ਨੂੰ ਵੀ ਕਿਸੇ ਸਰਕਾਰ ਅੱਗੇ ਹੱਥ ਨਹੀਂ ਅੱਡਣੇ ਪੈਂਦੇ ਕਿ ਉਹਨੂੰ 20 ਲੱਖ ਜਾਂ 24 ਲੱਖ ਜਾਂ 30 ਲੱਖ ਰੁਪਈਆ ਦੇ ਦਿੱਤਾ ਜਾਵੇ। ਇੱਕ ਪਾਸੇ ਤਾਂ ਗਰੀਬ ਮਾਂ ਬਾਪ ਹੁੰਦੇ ਨੇ, ਇੱਕ ਪਾਸੇ ਉਹਨਾਂ ਦੀ ਇੱਜ਼ਤਾਂ ਨਾਲ ਖਿਲਵਾੜ ਹੁੰਦਾ, ਦੂਜੇ ਪਾਸੇ ਉਹਨਾਂ ਨੂੰ ਮੁਆਵਜ਼ਾ ਦੇ ਕੇ ਵੀ ਉਹਨਾਂ ਦੇ ਨਾਲ ਸਮਝੌਤੇ ਕਰ ਲਏ ਜਾਂਦੇ ਨੇ। ਖੈਰ, ਜੇ ਇੰਨੇ ਕੁ ਪੈਸੇ ਤਾਂ ਬਣਦੇ ਸੀ, ਕਿਉਂਕਿ ਪਰਿਵਾਰ ਕੋਲ ਕਈ ਵਾਰੀ ਕੋਈ ਚੁਆਇਸ ਨਹੀਂ ਹੁੰਦੀ, ਜਿਹਨਾਂ ਕੋਲ ਰੋਟੀ ਖਾਣ ਨੂੰ ਪੈਸੇ ਨਾ ਹੋਣ, ਇਲਾਜ ਕਰਾਉਣ ਲਈ ਪੈਸੇ ਨਾ ਹੋਣ, ਉਹ ਕਰਨ ਤਾਂ ਕਰਨ ਕੀ ਕਰਨ। ਮੇਰੇ ਖਿਆਲ 'ਚ ਇਹ ਜਿਹੜਾ ਸਿਸਟਮ ਹੈ ਇਸ ਦਾ ਕੋਈ ਨਾ ਕੋਈ ਲੋਕਾਂ ਨੂੰ ਵੀ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ, ਇਹਦੇ ਵਿੱਚ ਸਾਨੂੰ ਆਸ ਤਾਂ ਹੈ ਕੋਈ ਸੁਧਾਰ ਆ ਜਾਏ, ਪਰ ਸੁਧਾਰ ਅਸਲ ਦੇ ਵਿੱਚ ਜਦੋਂ ਸਿੱਖਾਂ ਦੇ ਕੋਲ ਆਪਣਾ ਰਾਜ ਹੋਏਗਾ ਉਦੋਂ ਹੀ ਆਏਗਾ। ਕਿਉਂਕਿ ਇੱਕ ਗੱਲ ਮੈਂ ਹੋਰ ਮੈਂਸ਼ਨ ਕਰਨੀ ਚਾਹੁੰਦਾ, ਜੇ 30 ਸੈਕਿੰਡ 'ਚ, ਜਿਸ ਤਰ੍ਹਾਂ ਇੰਟੈਲੀਜੈਂਸੀ ਇੰਡੀਆ ਦੀ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਆ, ਗ੍ਰਹਿ ਮੰਤਰਾਲੇ ਨੇ ਸਾਂਝੀ ਕੀਤੀ, ਜਿਹੜੀਆਂ ਫਿਲਮਾਂ ਬਣ ਰਹੀਆਂ ਨੇ, ਜਿਵੇਂ ਸਾਡੇ ਵੀ ਇੱਥੇ ਫਿਲਮ ਦਾ ਬਲੱਡ ਸਟਰੀਟ ਚੱਲ ਰਹੀ ਆ, ਇਹਦੇ ਵਿੱਚੋਂ ਰਾਜ ਕਰੇਗਾ ਖਾਲਸਾ ਸ਼ਬਦ ਹੀ ਘਟਤਾ ਗਿਆ। ਹਾਂਜੀ, ਹੋਰ ਬਹੁਤ ਸਾਰੀ ਕੱਟ ਵੱਢ ਕੀਤੀ ਗਈ ਵੀ ਇਹੋ ਜਿਹੀਆਂ ਫਿਲਮਾਂ ਬਣਨ ਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਬੇਚੈਨੀ ਫੈਲਦੀ ਆ, ਸੌਦੇ ਸਾਧ ਦੀ ਫਿਲਮ ਬਣ ਸਕਦੀ ਆ, ਪਰ ਉਦੋਂ ਇਹ ਏਜੰਸੀਆਂ ਕਿੱਥੇ ਹੁੰਦੀਆਂ ਨੇ, ਸਰਕਾਰਾਂ ਕਿੱਥੇ ਹੁੰਦੀਆਂ ਨੇ, ਜਦੋਂ ਲੋਕਾਂ ਨਾਲ ਧੱਕਾ ਹੁੰਦਾ ਤੇ ਉਦੋਂ ਇਨਕਲਾਬ ਦੀ ਗੱਲ ਹੁੰਦੀ ਆ,
ਸਿਸਟਮ ਦੇ ਖਿਲਾਫ ਗੱਲ ਹੁੰਦੀ ਆ, ਫਿਰ ਏਜੰਸੀਆਂ ਵੀ ਹਰਕਤ ਵਿੱਚ ਆ ਜਾਂਦੀਆਂ। ਹੁਣ ਬਾਦਲ ਵੀ ਹਰਕਤ ਵਿੱਚ ਆਇਆ ਹੋਇਆ ਹੈ ਕਿ ਸ਼ਾਇਦ ਉਹਦੀਆਂ ਬੱਸਾਂ ਦਾ ਨੁਕਸਾਨ ਨਾ ਹੋਵੇ। ਗੱਲ ਇੱਥੇ ਤੱਕ ਹੀ ਸੀਮਤ ਆ, ਲੋਕਾਂ ਦੇ ਨੁਕਸਾਨ ਦੀ, ਪੰਥ ਦੇ ਨੁਕਸਾਨ ਦੀ ਕੋਈ ਕੇਅਰ ਨਹੀਂ ਹੁੰਦੀ। ਜੀ ਬਿਲਕੁਲ ਬਿਲਕੁਲ। ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ 3 ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਐਂਡ ਸਾਡਾ ਹੁਣ ਤਾਂ ਚਲੋ ਵਕਤ ਸਮਾਪਤੀ ਵੱਲ ਜਾ ਰਿਹਾ। ਮੇਬੀ ਨੈਕਸਟ ਟਾਈਮ ਵੀ ਕੈਨ ਗੋ ਮੋਰ ਇਨਟੂ ਡੀਟੇਲ ਅਬਾਊਟ ਦਿਸ ਕੇਸ। ਐਂਡ ਪਰ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਤੁਹਾਡੇ ਕੋਲ ਅਸੀਂ ਇਸ ਦੇ ਨਾਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।